ਬਾਬਾ ਜੀ ਜਰਨੈਲ ਸਿੰਘ ਸਾਹਿਬ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਸਾਡੇ ਪਾਕਿਸਤਾਨ ਦੇ ਵਿੱਚ ਆਏ ਤੇ ਮਸਰੂਫੀਅਤ ਬਹੁਤ ਜ਼ਿਆਦਾ ਇਹਨਾਂ ਦੀ ਤੇ ਅਸੀਂ 5 ਮਿੰਟ ਇਹਨਾਂ ਦਾ ਟਾਈਮ ਲੈਣਾ ਕਿਉਂਕਿ ਥੱਕੇ ਹੋਏ ਆਏ ਸਵੇਰ ਦੇ ਤੜਕੇ ਦੇ ਨਿਕਲੇ ਆ ਤੋ ਇੱਧਰ ਮਿਲ ਕੇ ਤੇ ਇੱਧਰ ਡਿਊਟੀ ਦੇ ਇੱਧਰ ਜਿੱਦਾਂ ਜਿੱਦਾਂ ਪ੍ਰੋਗਰਾਮ ਬਣਿਆ ਤੇ ਅਸੀਂ ਹੁਣ ਇਹਨਾਂ ਨੂੰ ਰਾਤ ਹੋ ਗਈ ਅਸੀਂ ਲਾਹੌਰ ਦੇ ਵਿੱਚ ਫੜ ਲਿਆ ਸੀ ਇਹਨਾਂ ਨੂੰ। ਹਾਂ ਮੈਨੂੰ ਬੜੀ ਖੁਸ਼ੀ ਹੋਈ ਜੀ ਕਿ ਮੈਨੂੰ ਨਾ ਬਾਈ ਨਾਸਰ ਨੇ ਦੱਸਿਆ ਕਹਿੰਦਾ ਤੈਨੂੰ ਇੱਕ ਗੱਲ ਦੱਸਾਂ ਤੈਨੂੰ ਪਤਾ ਮੈਂ ਕਿਹਾ ਦੱਸ ਕਹਿੰਦਾ ਜਰਨੈਲ ਸਿੰਘ ਸਾਹਿਬ ਪਾਕਿਸਤਾਨ ਆਏ ਮੈਂ ਕਿਹਾ ਮੈਂ ਨਹੀਂ ਮੰਨਿਆ ਮੈਂ ਕਿਹਾ ਵੀ ਉਹ ਨਹੀਂ ਮਖੌਲ ਕਰਦਾ ਆਪ ਦੁਬਈ ਹੋ ਅੱਛਾ ਉਹ ਕਹਿੰਦਾ ਤੂੰ ਮੰਨ ਜਾ ਤੂੰ ਪੁੱਛਦਾ ਤਾਂ ਸਹੀ ਮੈਂ ਤੁਹਾਨੂੰ ਮੈਸੇਜ ਕੀਤਾ ਇਹਨਾਂ ਨੇ ਉਸੇ ਟਾਈਮ ਹੀ ਜਵਾਬ ਦਿੱਤਾ ਕਹਿੰਦੇ ਹਾਂਜੀ ਮੈਂ ਪਾਕਿਸਤਾਨ ਆਇਆ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਵੀ ਮੈਨੂੰ 5 ਮਿੰਟ ਟਾਈਮ ਦਿਓ ਤੇ ਇਹਨਾਂ ਦੀ ਮਿਹਰਬਾਨੀ ਹੈ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਮਿਹਰਬਾਨੀ ਕਰੀ ਭਰਾ ਹਾਂਜੀ ਤੇ ਅੱਛਾ ਜੀ ਮੈਂ ਨਾ ਘਰ ਦੀ ਬਣੀ ਹੈ ਸਾਡੀ ਸ਼ੱਕਰ ਆ ਵਾਹ ਹਾਂ ਸ਼ੱਕਰ ਬਣੀ ਘਰ ਦੀ ਸਗਾਤ ਹੈ ਜੀ। ਹਾਂਜੀ ਤੇ ਆ ਦੇਸੀ ਖੰਡ ਆ ਦੇਸੀ ਖੰਡ ਬਣੀ ਹੋਈ ਇਹ ਵੀ ਘਰ ਦੀ ਅਸੀਂ ਘਰੇ ਹਾਂਜੀ ਘਰ ਦੇ ਕਮਾਲ ਤੇ ਆ ਦੇਸੀ ਗੁੜ ਹਾਂ ਇਹ ਮੈਂ ਤੋਹਫੇ ਆਪਣੇ ਘਰ ਦੇ ਬਣੇ ਆਪਣੇ ਹੱਥਾਂ ਦੇ ਬਣੇ ਹੋਏ ਲੈ ਕੇ ਆਇਆ ਬਹੁਤ ਹਾਂਜੀ ਅੱਛਾ ਜੀ ਮੈਂ ਇਹ ਦੇਖਦਾ ਵੀ ਇਹ ਗੁਰਦੁਆਰਾ ਸਾਹਿਬ ਦੀ ਡਿਊਟੀ ਤੇ ਉੱਤੇ ਆਏ ਸੀ ਹੈਦਰਾਬਾਦ ਆਏ ਸੀ ਫਿਰ ਤੁਸੀਂ ਹੁਣ ਅੱਗੇ ਵੀ ਆਏ ਹੋਣੇ ਪੰਜਾਬ ਨਹੀਂ ਮੈਂ ਪਹਿਲੀ ਵਾਰ ਮੈਂ ਅੱਛਾ ਪਹਿਲੀ ਵਾਰ ਪਹਿਲੀ ਵਾਰ ਹਾਂ ਪੱਖਾ ਚਾਹੇ ਬੰਦ ਕਰ ਦਿੰਦੇ ਯਾਰ ਆ ਵਿੱਚ ਛੂ ਛੂ ਮਾੜਾ ਜਿਹਾ ਫੈਨ ਆਫ ਕਰ ਦੂੰਗੀ ਤੇ ਮੈਂ ਤੁਹਾਨੂੰ ਨਾ ਜੀ ਇਹ ਪੁੱਛਦਾ ਵੀ ਤੁਸੀਂ ਹੁਣ ਫਿਰੇ ਤੁਰੇ ਵੀ ਪੰਜਾਬ ਦੇ ਵਿੱਚ ਕਿ ਸਾਡੇ ਸੂਫੀਆ ਇਕਰਾਮ ਜਿਹੜੇ ਬਾਬਾ ਬੁੱਲੇ ਸ਼ਾਹ ਬਾਬਾ ਵਾਰਿਸ ਸ਼ਾਹ ਬਾਬਾ ਫਰੀਦ ਰਹਿਮਤੁল্লাਹ ਅਲੈਹ ਇਹ ਜਿੰਨੇ ਨਾਮ ਆ ਵੀ ਇਹਨਾਂ ਨੇ ਇੱਕ ਪਿਆਰ ਦਾ ਇੱਕ ਸੂਫੀਜ਼ਮ ਇੱਕ ਤਸੱਵੁਫ ਦਾ ਜਿਹੜੇ ਇੱਕ ਸੁਨੇਹਾ ਦਿੱਤਾ ਸੀ ਹਾਂਜੀ ਵੀ ਉਹ ਸਾਨੂੰ ਅਪਣਾ ਕੇ ਰੱਖਣਾ ਚਾਹੀਦਾ ਕਿ ਸਾਂਝ ਦੀ ਗੱਲ ਉਹਨਾਂ ਨੇ ਕੀਤੀ ਸੀ ਦੋ ਕੀਤੀਆਂ ਨਹੀਂ ਇੱਕ ਹੀ ਗੱਲ ਰੱਖੀ ਇਹਨਾਂ ਨੇ ਤੇ ਉਹ ਕਿਦਾਂ ਇਹਨੂੰ ਅਸੀਂ ਕਿਦਾਂ ਬਹਾਲ ਰੱਖੀਏ ਵੀ ਉਹ ਸਾਂਝ ਉਦਾਂ ਹੀ ਰਵੇ ਉਹ ਪਿਆਰ ਉਦਾਂ ਹੀ ਰਵੇ ਉਹ ਸੂਫੀ ਜਿਹੜੇ ਸਾਨੂੰ ਜੋ ਸੁਨੇਹਾ ਦੇ ਗਏ ਸੀ ਦੇਖੋ ਮਿਲਣਾ ਤਾਂ ਪਿਆਰ ਤੇ ਉਦਾਂ ਹੀ ਹੈ ਪਿਆਰ ਚ ਤੇ ਫਰਕ ਨਹੀਂ ਪਿਆ ਹਾਂਜੀ ਇਸ ਕਾਇਨਾਤ ਦੇ ਵਿੱਚ ਸਭ ਤੋਂ ਖੂਬਸੂਰਤ ਸ਼ਾਇਦ ਦੁਨੀਆ ਦੇ ਪਿਆਰ ਹੀ ਪਿਆਰ ਪਿਆਰ ਤੇ ਉੱਪਰ ਤੇ ਕੁਛ ਹੈ ਹੀ ਨਹੀਂ ਹਾਂਜੀ ਤੇ ਮਿਲਣਾ ਤਾਂ ਪਿਆਰ ਚ ਫਰਕ ਨਹੀਂ ਪਿਆ ਹਾਂਜੀ ਫਰਕ ਕੁਝ ਜਿੱਦਾਂ ਆਪਾਂ ਕਹਿ ਦਿੰਦੇ ਨਾ ਕਿ ਇੱਕ ਘਰ ਦੇ ਵਿੱਚ ਇੱਕ ਘਰ ਪੰਜਾਬ ਇੱਕ ਘਰ ਸੀਗਾ ਹਾਂ ਉਸ ਘਰ ਦੇ ਵਿੱਚ ਪਤਾ ਨਹੀਂ ਕਿਹਨੇ ਸ਼ਰਾਰਤ ਕੀਤੀ ਜਾਂ ਕਿਹਨੇ ਸਾਜ਼ਿਸ਼ ਕੀਤੀ ਜਾਂ ਕਿਹਨੇ ਕੀ ਪ੍ਰਪੰਚ ਰਚਿਆ ਉਸ ਘਰ ਦੇ ਵਿੱਚ ਕੰਧ ਹੋ ਗਈ ਬਸ ਉਹ ਕਦੋਂ ਵੀ ਇੱਕ ਹਵੇਲੀ ਸੀ ਕਿਸੇ ਬਜ਼ੁਰਗਾਂ ਨੇ ਬਣਾਈ ਹਨਾ ਉਹ ਬਜ਼ੁਰਗ ਕੌਣ ਸੀਗੇ ਗੁਰੂ ਪੀਰ ਬਲੀ ਪੈਗੰਬਰ ਔਲੀਏ ਇਹ ਇਸ ਘਰ ਦੇ ਮੋਢੀ ਸੀਗੇ ਉਹਨਾਂ ਨੇ ਇੱਕ ਘਰ ਬਣਾਇਆ ਸੀ ਉਹ ਇੱਥੋਂ ਦਿੱਲੀੋਂ ਲੈ ਕੇ ਤੇ ਖੈਬਰ ਤੱਕ ਇੱਕ ਘਰ ਸੀਗਾ ਉਸ ਘਰ ਦੇ ਵਿੱਚ ਬਸ ਸਮਝ ਲਓ ਵੀ ਕੁਝ ਸਾਡੇ ਘਰ ਦੇ ਜੀ ਇਹੋ ਜਿਹੇ ਹੋਣਗੇ ਆ ਕੌਣ ਸੀਗੇ ਉਹ ਇੱਕ ਕੰਧ ਕਰਕੇ ਬਹਿ ਗਏ ਵੀ ਆਹ ਹਿੱਸਾ ਤੇਰਾ ਤੇ ਆਹ ਮੇਰਾ ਵੰਡ ਨਹੀਂ ਪੈ ਜਾਂਦੀ ਜਿੱਦਾਂ ਉਹ ਵੰਡ ਪੈ ਗਈ ਜਿਸ ਤਰ੍ਹਾਂ ਇੱਕ ਘਰ ਨੂੰ ਦੋ ਹਿੱਸਿਆਂ ਚ ਵੰਡ ਲਿਆ ਜਾਂਦਾ ਬਸ ਹਾਂ ਉਹੀ ਸਮਝ ਲਓ ਬਸ ਉਹ ਵੰਡਿਆ ਗਿਆ ਬਸ ਹੁਣ ਉਹ ਪਰ ਜੇ ਕਹੀਏ ਵੀ ਉਹ ਵੰਡਣ ਵਾਲੇ ਤੇ ਤੁਰ ਗਏ ਵੰਡਣ ਵਾਲੇ ਤੇ ਕਿਸੇ ਹੈ ਹੀ ਨਹੀਂ ਇੱਥੇ ਇਹਨਾਂ ਨੇ ਵੰਡਿਆ ਸੀਗਾ ਹੁਣ ਜਿਹੜੇ ਪਰਿਵਾਰ ਨੇ ਉਧਰਲੇ ਪਰਿਵਾਰ ਉਸ ਕੰਧ ਤੇ ਪਰਾਂ ਮਿਲਣਾ ਚਾਹੁੰਦੇ ਆ ਉਸ ਉਧਰ ਵਾਲੇ ਪਰਿਵਾਰ ਉਧਰ ਮਿਲਣਾ ਚਾਹੁੰਦੇ ਆ ਪਰ ਮੁੱਦਾ ਇਹ ਹੈ ਵੀ ਕੰਧ ਐਡੀ ਸਖਤ ਆ ਜੋ ਕੰਧ ਮਿਲ ਨਹੀਂ ਦਿੱਤੀ ਪਰ ਮੈਂ ਇੱਕ ਉਸ ਪ੍ਰਮਾਤਮਾ ਅੱਗੇ ਬਾਬੇ ਨਾਨਕ ਅੱਗੇ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਜ਼ਿੰਦਗੀ ਦਾ ਇੱਕ ਬੜਾ ਵੱਡਾ ਸੁਪਨਾ ਸੀਗਾ ਇੱਥੇ ਆਉਣਾ ਤੇ ਅੱਜ ਪ੍ਰਮਾਤਮਾ ਨੇ ਉਹ ਸੁਪਨਾ ਪੂਰਾ ਕੀਤਾ ਬਸ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਅੱਜ 6 ਮਈ ਆ 6 ਮਈ ਦਾ ਸੂਰਜ ਜਿੱਥੇ ਚੜਿਆ ਨਾ ਜੀ ਮੇਰਾ ਬਾਬੇ ਨਾਨਕ ਦੇ ਜਨਮ ਸਥਾਨ ਅੱਜ ਮੇਰਾ ਜਨਮ ਦਿਨ ਤੁਸੀਂ ਮਾਸ਼ਾਅੱਲਾ 6 ਮਈ ਨੂੰ ਮੇਰਾ ਜਨਮ ਦਿਨ ਸੀਗਾ ਪਰਮਾਤਮਾ ਨੇ ਤੋਹਫਾ ਵੇਖੋ ਕੀ ਦਿੱਤਾ ਮੈਂ ਐਵੇਂ ਹੀ ਗਈ ਗਿਆ ਉੱਥੇ ਹੈਦਰਾਬਾਦ ਬੈਠਾ ਵੀ ਯਾਰ ਆਪਾਂ ਪੰਜਾਬ ਚੱਲੀਏ ਪਰ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਬਾਬੇ ਨਾਨਕ ਨੇ 6 ਤਰੀਕ ਮੇਰਾ ਜਨਮ ਦਿਨ ਆਪਣੇ ਜਨਮ ਸਥਾਨ ਤੇ ਪਹਿਲਾਂ ਤੁਸੀਂ ਲਾਓ ਵੀ ਮਤਲਬ ਉੱਥੋਂ ਸੰਗਤ ਹੀ ਸੀ ਪਹਿਲਾ ਕੇਕ ਉਹ ਲੈ ਕੇ ਆਏ ਉਸ ਤੋਂ ਬਾਅਦ ਉੱਥੋਂ ਨਿਕਲੇ ਅਸੀਂ ਮੱਥਾ ਟੇਕ ਕੇ 6-7 ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਕੇ ਤੇ ਜਦੋਂ ਅਸੀਂ ਬੀਬੇ ਨਾਨਕੀ ਜਨਮ ਸਥਾਨ ਲਾਹੌਰ ਆਏ ਆ 2 ਕੇਕ ਉੱਥੇ ਸੰਗਤ ਰਸਤੇ ਬੈਠੀ ਸੀ ਮੈਨੂੰ ਤਾਂ ਪਤਾ ਨਹੀਂ ਸੀ ਇਹ ਪ੍ਰਮਾਤਮਾ ਨੇ ਆਪੇ ਮੰਗਾ ਲਿਆ ਤਾਂ ਇਹ ਆਪੇ ਮੰਗਾ ਲਿਆ ਉੱਥੇ ਕੇਕ ਨਹੀਂ ਤਾਂ ਅਸੀਂ ਵੀ ਕੇਕ ਲੈ ਗਏ ਇੱਥੇ ਵੀ ਉੱਪਰ ਤਿੰਨੇ ਕਿਲੇ ਸੀਗੇ ਇੱਥੇ ਕੱਟਿਆ
ਫਿਰ ਆ ਕਿਸੇ ਦੇ ਘਰ ਪ੍ਰਸ਼ਾਦਾ ਛਕ ਕੇ ਆਏ ਆ, ਉੱਥੇ ਹੀ ਕੱਟਿਆ। ਮੈਨੂੰ ਲੱਗਦਾ ਇੰਨੇ ਕੇਕ ਦੇ ਕਦੀ ਘਰ ਨਹੀਂ ਕੱਟੇ। ਵਾਹ ਵਾਹ, ਨਹੀਂ ਇਹ ਪਿਆਰ ਹੈ, ਇਹ ਤਾਂ ਹੈ, ਪਤਾ ਹੀ ਨਹੀਂ ਹੈ ਵੀ ਲੋਕਾਂ ਨੂੰ। ਤੁਸੀਂ ਫਿਰ ਆਪਣਾ ਤੁਹਾਡਾ ਜ਼ਰੂਰੀ ਇਹ ਸੀਗਾ ਇਹ ਵਿਜ਼ਿਟ, ਇਹ ਤਾਂ ਜ਼ਰੂਰੀ ਬਸ ਇਹ ਬੇਦੀ ਹੁੰਦੀ ਹੈ ਜੀ ਪ੍ਰਮਾਤਮਾ ਦੀ। ਮੇਰਾ ਮੰਨਣਾ ਇਹ ਆ ਵੀ ਆਪਾਂ ਕਹਿ ਤੇ ਦਿੰਦੇ ਆ ਵੀ ਜੇ ਕਿਤੇ ਐ ਹੋ ਜਾਂਦਾ ਤੇ ਐ ਹੋ ਜਾਣਾ, ਉਹ ਐ ਹੋ ਜਾਣਾ ਨਹੀਂ ਸੀ। ਉਹਨੇ ਮਿੱਥਿਆ ਸੀ, ਉਹਨੇ ਸ਼ੂਟਿੰਗ। ਮੈਂ ਉਹਨਾਂ ਨੂੰ ਕਹਿ ਕੇ ਆਇਆ ਸੀ ਕਿ ਮੈਂ ਕਿਸੇ ਵੀ ਹਾਲ 'ਚ ਤੁਹਾਡੇ ਕੋਲ 3 ਤਰੀਕ 4 ਤਰੀਕ ਪਹੁੰਚ ਜਾਣਾ। ਅੱਛਾ, ਵੀ ਤੁਸੀਂ ਡੇਟਾਂ ਲੈ ਕੇ ਰੱਖੋ ਕਲਾਕਾਰਾਂ ਦੀਆਂ। ਤੇ ਅੱਜ 7 ਤੋਂ ਚੱਲੀ ਆ। ਵੀ ਲੋ ਇੱਥੇ ਦਾਣਾ ਪਾਣੀ ਲਿਖਿਆ ਸੀ। ਉਹ ਜਦੋਂ ਨੈਲ ਸਿੰਘ ਸਾਹਿਬ ਐ ਸੀ ਜਿਹੜੇ ਇੱਥੇ 6 ਜਾਂ 7 ਬੰਦੇ ਬੈਠੇ ਹਨ, ਇਹਨਾਂ ਹਰ ਬੰਦੇ ਦੀ ਜ਼ਿੰਦਗੀ 'ਚ ਲੱਖਾਂ ਵਾਕਿਆਤ ਹੋਏ ਆ, ਤੇ ਇਸ ਟਾਈਮ ਇਹ ਪੋਸੀਬਲ ਹੋਇਆ ਕਿ ਅਸੀਂ ਇੱਥੇ 6 ਬੰਦੇ ਇਸ ਮੌਕੇ ਤੇ ਇਸ ਜਗ੍ਹਾ ਤੇ ਇਕੱਠੇ ਹੋ ਸਕੀਏ। ਅਗਰ ਕਿਸੇ ਵੀ ਬੰਦੇ ਦਾ ਇੱਕ ਵੀ ਵਾਕਿਆ ਅੱਗੇ ਪਿੱਛੇ ਹੋ ਜਾਂਦਾ ਤੇ ਅਸੀਂ 6 ਬੰਦੇ ਇੱਥੇ ਇਕੱਠੇ ਇਹ ਸਮਾਂ ਰਲਦਾ ਨਾ। ਹਾਂ, ਬਿਲਕੁਲ। ਪਰਮਾਤਮਾ ਨੇ ਇੱਕ ਬੜੀ ਵਧੀਆ ਗੱਲ ਕਹੀ ਆ। ਇੱਕ ਬਹੁਤ ਵੱਡਾ ਫਕੀਰ ਸੀ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ। ਸੰਤ ਮਸਕੀਨ ਜੀ ਸੁਣਾਉਂਦੇ ਹੁੰਦੇ ਸੀ ਗੱਲ ਇਹ। ਸੰਤ ਮਸਕੀਨ ਜੀ ਬਹੁਤ ਵੱਡੇ ਕਥਾਕਾਰ ਹੋਏ ਆ, ਬਹੁਤ ਵੱਡੇ ਗਿਆਨੀ ਹੁੰਦੇ ਚੜਾਈ ਕਰਦੇ। ਉਹ ਕਹਿੰਦੇ ਸੀ ਵੀ ਇੱਕ ਫਕੀਰ ਸੀ ਕੋਈ, ਤੇ ਉਹਦੀ ਕੁਟੀਆ, ਉਹਦੇ ਆਸ਼ਰਮ ਦੇ ਵਿੱਚ ਇੱਕ ਬੱਚਾ ਸੇਵਾ ਕਰਦਾ ਸੀ। ਅੱਛਾ ਜੀ। ਉਹ ਸੇਵਾ ਕਰਦਾ ਸੀ ਤੇ ਇੱਕ ਦਿਨ ਉਹਨੇ ਧਿਆਨ ਨਾਲ ਵੇਖਿਆ ਤੇ ਉਹਦੀ ਮੌਤ ਚੰਦ ਪਲਾਂ ਬਾਅਦ ਸੀ। ਉਹਨੇ ਨਾ ਆਪਣੀ ਕੁਟੀਆ ਦੇ ਅੰਦਰ ਗਿਆ ਤੇ ਆਪਣੇ ਚੇਲਿਆਂ ਨੂੰ ਕਿਹਾ ਵੀ ਹਨੇਰੀ ਆਵੇ, ਤੂਫਾਨ ਝੁੱਲ ਜੇ, ਮੇਰੀ ਕੁਟੀਆ ਦਾ ਬੂਹਾ ਨਹੀਂ ਖੁੱਲਣਾ ਚਾਹੀਦਾ, ਮੈਂ ਧਿਆਨ ਲਾਉਣਾ। ਉਹ ਅੰਦਰ ਜਾ ਕੇ ਉਹਨੇ ਧਿਆਨ ਲਾ ਰਿਹਾ, ਉਹਨੇ ਸੁਰਤ ਜੋੜੀ। ਜਿੱਦਾਂ ਹਿੰਦੂ ਮਤ ਦੇ ਵਿੱਚ ਨਾ ਇੱਕ ਵਿਚਾਰ ਹੈ ਕਿ ਇੱਕ ਬ੍ਰਹਮਾ ਭਗਵਾਨ ਹੈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਮਹੇਸ਼ ਸ਼ਿਵ ਜੀ ਭਗਵਾਨ ਕਹਿੰਦੇ, ਇੱਕ ਵਿਸ਼ਨੂੰ ਭਗਵਾਨ ਤੇ ਇੱਕ ਬ੍ਰਹਮਾ। ਉਹਨੇ ਸੁਰਤ ਜੋੜੀ ਤੇ ਬ੍ਰਹਮਾ ਭਗਵਾਨ ਕੋਲ ਪਹੁੰਚਿਆ। ਹੁਣ ਮਤ ਵਿੱਚ ਇੱਕ ਹਿੰਦੂ ਮਤ ਇਹ ਕਹਿੰਦੀ ਕਿ ਬ੍ਰਹਮਾ ਪੈਦਾ ਕਰ, ਉਹ ਜਨਮ ਦਿੰਦਾ। ਉਹਨਾਂ ਨੇ ਕਿਹਾ ਕਿ ਮੇਰੇ ਆਸ਼ਰਮ 'ਚ ਇੱਕ ਬੱਚਾ ਆ ਵੀ ਉਹ ਮਰਨਾ ਨਹੀਂ ਚਾਹੀਦਾ। ਬ੍ਰਹਮਾ ਭਗਵਾਨ ਨੇ ਆਖਿਆ ਕਿ ਮੈਂ ਸਿਰਫ ਜੀਵਨ ਦਿੰਦਾ, ਮੈਂ ਪੈਦਾ ਕਰਦਾ, ਪਾਲਦਾ ਵਿਸ਼ਨੂੰ ਆ। ਅੱਛਾ, ਉਹ ਦੋਵੇਂ ਇਕੱਠੇ ਹੋ ਕੇ ਵਿਸ਼ਨੂੰ ਭਗਵਾਨ ਕੋਲ ਗਏ। ਉਹ ਕਹਿੰਦਾ ਮੈਂ ਪਾਲਦਾ ਸਿਰਫ, ਮੌਤ ਮਹਾਦੇਵ ਕੋਲ ਹੈ, ਸ਼ਿਵ ਜੀ ਭਗਵਾਨ। ਅੱਛਾ, ਉਹ ਤਿੰਨ ਇਕੱਠੇ ਹੋ ਗਏ ਨਾ, ਤਿੰਨੇ ਇਕੱਠੇ ਹੋ ਕੇ ਸ਼ਿਵ ਜੀ ਭਗਵਾਨ ਕੋਲ ਚਲ ਗਏ। ਉਹ ਕਹਿੰਦੇ ਮੈਂ ਉਹ ਕਰਦਾ ਵਾਂ, ਮੈਂ ਤੇ ਆਪ ਕਠਪੁਤਲੀ ਹਾਂ। ਸ਼ਿਵ ਜੀ ਭਗਵਾਨ ਕਹਿੰਦਾ ਮੈਂ ਤੇ ਆਪ ਕਠਪੁਤਲੀ ਹਾਂ, ਮੈਂ ਉਹ ਕਰਦਾ ਜੋ ਕਹਿੰਦਾ। ਉਹ ਕਹਿੰਦੇ ਹੁਣ 4 ਇਕੱਠੇ ਹੋ ਗਏ, ਚਾਰੇ ਇਕੱਠੇ ਹੋ ਕੇ ਤੇ ਮਹਾਰਾਜ ਦੇ ਦਰਬਾਰ 'ਚ। ਹੁਣ ਉਹਦੇ ਆਕਾਸ਼ ਕੋਈ ਨਹੀਂ ਰੱਖਦਾ, ਰੂਪ ਵੀ ਕੋਈ ਨਹੀਂ ਉਹਦਾ। ਅੰਦਰੋਂ ਆਵਾਜ਼ ਆਈ, ਸਾਰੇ ਜਾਣੇ ਇਕੱਠੇ ਹੋ ਗਏ, ਉਹਦੇ ਸਰਦਾਰ ਪਹੁੰਚੇ। ਅੰਦਰੋਂ ਆਵਾਜ਼ ਆਈ ਵੀ ਵੇਖੋ ਬੱਚਾ ਜਿੰਦਾ। ਜਦੋਂ ਪਿਛਲੇ ਵੇਖਿਆ ਧਰਤੀ ਤੇ ਬੱਚਾ ਮਰ ਗਿਆ ਸੀ। ਹੁਣ ਅੰਦਰੋਂ ਆਵਾਜ਼ ਕੀ ਆਈ? ਉਹ ਕਹਿੰਦਾ ਮੈਂ ਲਿਖਿਆ ਹੀ ਇਹ ਸੀ ਵੀ ਜਦੋਂ ਬ੍ਰਹਮਾ, ਵਿਸ਼ਨੂੰ, ਮਹੇਸ਼ ਤੇ ਸੰਤ ਇਹ ਚਾਰੇ ਇਕੱਠੇ ਹੋ ਜਾਣਗੇ ਬੱਚਾ ਮਰ ਜਾਊਗਾ। ਵੀ ਨਾ ਤੁਸੀਂ ਇਕੱਠੇ ਹੁੰਦੇ ਨਾ ਹੋਵਾ। ਇਹ ਲਿਖਿਆ ਜੀ। ਇੱਕ ਹੋਰ ਤੁਹਾਡੀ ਗੱਲ ਅੱਗੇ ਵਧਾਉਂਦੇ ਹੋਏ ਕਿ ਜਿਸ ਤਰ੍ਹਾਂ ਤੁਸੀਂ ਹੋਇਆ ਨਾ ਗੱਲ ਹੋਈ ਕਿ ਇੱਕ ਘਰ 'ਚ ਕੰਧ ਹੋ ਗਈ, ਚਲੋ ਕੰਧ ਤਾਂ ਇੱਕ ਹਕੀਕਤ ਹੋ ਗਈ, ਲੇਕਿਨ ਇਹਦੇ ਵਿੱਚ ਕੁਝ ਖਿੜਕੀ ਤਾਂ ਹੋਣੀ ਚਾਹੀਦੀ ਆ ਤਾਂ ਕਿ ਸਾਡਾ ਜਿਹੜਾ ਵਾ ਨਾ ਆਉਣ ਜਾਣ ਦਾ ਜਿਹੜੀ ਜਿਸ ਸਥਾਨ ਤੇ ਆਪਾਂ ਬੈਠੇ ਆ ਇਹ ਮਹਾਰਾਜ ਦੇ ਹੱਥੀ ਆ। ਜੇ ਪ੍ਰਮਾਤਮਾ ਨੇ ਇੰਨਾ ਕਰਤਾ ਕਿ ਮੈਂ ਅੱਜ 43-44 ਸਾਲਾਂ ਬਾਅਦ ਮੈਂ ਇੱਥੇ ਆਇਆ। ਸ਼ਾਇਦ ਅੱਗੇ ਕੋਈ ਵਿਧ ਬਣਾਈ ਹੋਵੇ ਉਹਨੇ, ਉਹਦੀਆਂ ਉਹੀ ਜਾਣ। ਉਹ ਆਪਾਂ ਕਹਿ ਤੇ ਦਿੰਦੇ ਆ ਵੀ ਸਿਆਸਤਦਾਨ ਨਾ ਕਰਕੇ ਜਾਓ, ਉਹਦੀਆਂ ਉਹੀ ਜਾਣ। ਅੱਜ ਮੈਂ ਕਿਲੇ ਨੂੰ ਵੇਖ ਕੇ ਮਿਲਿਆ, ਮੈਂ ਅੰਦਰ ਬਹਿ ਕੇ ਮੈਂ 20 ਮਿੰਟ ਰੋਇਆ। ਅੱਜ ਕਿਲੇ 'ਚ ਬੈਠਾ, ਮੈਂ ਜਦੋਂ ਵੇਖਿਆ ਰਣਜੀਤ ਸਿੰਘ ਦਾ ਦਰਬਾਰ ਹੈ ਨਹੀਂ ਸੀ ਕੋਈ ਉੱਥੇ, ਮੈਂ ਪਰਾਂ ਜਾ ਕੇ ਬਹਿ ਗਿਆ। ਮੇਰਾ ਵਧੋ ਵਧੀ ਰੋਣ ਨਿਕਲ ਗਿਆ। ਇਹ ਉਹ ਥਾਂ ਸੀ ਜਿੱਥੇ ਕਿਤੇ ਬਹਿ ਕੇ ਰਾਜ ਕਰਦੇ ਸੀ। ਅੱਜ ਮੈਂ ਵੇਖਿਆ ਅੰਦਰ, ਮਤਲਬ ਖੰਡਰ ਬਣੇ ਪਏ। ਕਿਸੇ ਨੇ ਸੋਚਿਆ ਸੀ ਵੀ ਇਹ ਮਹਿਲ ਮਾੜੀਆਂ ਜਿਹੜੀਆਂ ਕਦੀ ਤਬਾਹ ਹੋ ਜਾਣ? ਕੋਈ ਸੋਚਿਆ ਨਹੀਂ ਹੋਣਾ ਕਿਸੇ ਜਿਨ੍ਹਾਂ ਨੇ ਬਣਾਈਆਂ ਹੈ, ਜਿਨ੍ਹਾਂ ਹਕੂਮਤਾਂ ਕੀਤੀਆਂ ਇੱਥੇ ਬਹਿ ਕੇ, ਉਹਨਾਂ ਸੋਚਿਆ ਨਹੀਂ ਹੋਣਾ। ਪਰ ਉਹਦੀ ਰਜ਼ਾ ਨੂੰ ਉਹੀ ਜਾਣਦਾ। ਉਹਨੇ ਕਿਹਨੂੰ ਕਿੱਥੇ ਰੱਖਣਾ ਆ। ਅੱਜ ਉਹਦਾ ਨਾਂ ਲੈਣ ਵਾਲਾ ਕੋਈ ਨਹੀਂ। ਰਣਜੀਤ ਸਿੰਘ ਸਾਡੇ ਇਧਰਲੇ ਪੰਜਾਬ ਭਾਵੇਂ ਉਧਰਲਾ ਪੰਜਾਬ ਦੀ ਸ਼ਾਨ ਆ। ਪੰਜਾਬ ਦਾ ਸਭ ਤੋਂ ਵੱਡਾ ਹੁਕਮਰਾਨ ਆ ਦੁਨੀਆ ਦਾ। ਜਦੋਂ ਗੋਰਿਆਂ ਨੇ ਟੇਕ ਓਵਰ ਕੀਤਾ ਨਾ ਇੱਥੇ ਆ ਕੇ, ਉਹ 1848 ਜਦੋਂ ਟੇਕ ਓਵਰ ਕੀਤਾ ਕਿ ਤੇ ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਇਹ ਸੀਗਾ ਕਿ ਅਸੀਂ
ਜਿਹੜੇ ਬਾਕੀ ਉਹਨਾਂ ਨੂੰ ਕੈਦ ਕਿੱਥੇ ਕਰੀ, ਜੇਲ੍ਹ ਹੀ ਨਹੀਂ। ਉਸ ਬਾਦਸ਼ਾਹ ਨੇ ਜ਼ਿੰਦਗੀ 'ਚ ਕਦੀ ਕਿਸੇ ਨੂੰ ਜੇਲ੍ਹ ਹੀ ਨਹੀਂ ਕੀਤੀ, ਜੇਲ੍ਹ ਬਣਾਈ ਹੀ ਨਹੀਂ ਸੀ। ਬਣਾਈ ਨਹੀਂ। ਉਹਨੇ ਫਾਂਸੀ ਦੀ ਸਜ਼ਾ ਹੀ ਨਹੀਂ ਦਿੱਤੀ ਕਿਸੇ ਨੂੰ। 43 ਸਾਲ ਉਹ ਤਖਤ ਉੱਤੇ ਬੈਠਾ, 43 ਸਾਲਾਂ 'ਚ ਉਸ ਬੰਦੇ ਨੇ ਕਦੀ ਸਜ਼ਾ ਹੀ ਨਹੀਂ ਕੀਤੀ, ਫਾਂਸੀ ਨਹੀਂ ਦਿੱਤੀ। ਉਹਦੇ ਰਾਜ ਦੀ ਸਭ ਤੋਂ ਵੱਡੀ ਸਜ਼ਾ ਪਤਾ ਕਿਹੜੀ ਸੀ ਜੀ? ਜਾਂ ਤੈਨੂੰ ਪੰਜਾਬ ਤੋਂ ਬਾਹਰ ਕੱਢਤਾ, ਪੰਜਾਬ ਤੋਂ ਬੇਦਖਲ ਕਰਤਾ, ਬੇਦਖਲ ਕਰਤਾ, ਪੰਜਾਂ ਪਾਣੀਆਂ ਤੋਂ। ਮਤਲਬ ਉਦੋਂ ਆਇਆ ਸੀਗਾ ਵੀ ਤੈਨੂੰ ਅਮਰੀਕਾ ਤੋਂ ਡਿਪੋਰਟ ਕਰਤਾ ਜਾਣਾ। ਕਾਲੇ ਪਾਣੀ ਕੰਢਾਣੇ ਵਾਲੀ ਗੱਲ ਸੀ। 1 ਰੁਪਈਆ ਉਹਦੇ ਰਾਜ ਦਾ ਇੰਗਲੈਂਡ ਦੇ $33 ਪਾਉਂਡ ਬਣਦੇ ਸੀ। ਕੀ ਗੱਲ, ਕਦੀ ਸੋਚਿਆ ਹੋਣਾ ਉਹਨੇ ਕਿ ਮੇਰਾ ਪਰਿਵਾਰ ਇੱਥੇ ਨਹੀਂ ਬਿਠੂ? ਅੱਜ ਇੱਕ ਬੰਦਾ ਨਹੀਂ ਉਹਦਾ, ਉਹਦੇ 7 ਮੁੰਡੇ, 7 ਮੁੰਡੇ ਹੀ ਰਣਜੀਤ ਸਿੰਘ ਦੇ, 7 ਖਤਮ ਹੋ ਗਏ। ਅੱਜ ਇੱਕ ਨਾਂ ਲੈਣ ਵਾਲਾ ਕੋਈ ਨਹੀਂ ਉਹਦਾ। ਇਹ ਕਦੀ ਸੋਚਿਆ ਨਹੀਂ ਹੋਣਾ। ਆਪਾਂ ਕਰਦੇ ਤੇ ਆਪਾਂ ਸੋਚਦੇ ਕੁਝ ਹੋਰ, ਆਪਾਂ ਕਰਦਾ ਉਹੀ ਜੋ ਪਰਮਾਤਮਾ। ਅਸੀਂ ਜੀ ਅੱਜ ਬਾਬਾ ਜੀ ਜਰਨੈਲ ਸਿੰਘ ਦਾ ਜਨਮ ਦਿਨ ਆ ਜੀ, ਸਾਲਗਿਰਾ, ਇਹਨਾਂ ਨੂੰ ਇਹ ਵੀ ਮੁਬਾਰਕ ਹੋਵੇ ਜੀ। ਤੇ ਬਾਕੀ ਅਸੀਂ ਪਾਕਿਸਤਾਨੀ ਸਰਕਾਰ ਦੇ ਬਹੁਤ ਸ਼ੁਕਰਗੁਜ਼ਾਰ ਆ, ਜਿਨ੍ਹਾਂ ਨੇ ਜਰਨੈਲ ਸਿੰਘ ਸਾਹਿਬ ਨੂੰ ਪੂਰੀਆਂ ਸਹੂਲਤਾਂ, ਪ੍ਰੋਟੋਕੋਲ, ਪੁਲਿਸ ਦੀਆਂ ਗੱਡੀਆਂ ਤੇ ਪੂਰੀ ਹਿਫਾਜ਼ਤ ਦਿੱਤੀ ਹੋਈ ਹੈ। ਦੇਖ ਕੇ ਬਹੁਤ ਚੰਗਾ ਲੱਗਿਆ, ਬੜੀ ਖੁਸ਼ੀ ਹੋਈ ਦੇਖ ਕੇ। ਸਾਡੀ ਸਰਕਾਰ ਨੇ ਪੂਰਾ ਇਹਨਾਂ ਦਾ ਇੰਤਜ਼ਾਮ ਕੀਤਾ। ਤੇ ਇਹ ਤੁਹਾਡੀ ਅੱਗੇ ਤੁਸੀਂ ਗੱਲ ਕਰਦੇ ਸੀ ਵੀ ਜੇ ਮੇਰੇ ਕੋਲ ਉਹ ਟਾਈਮ ਹੁੰਦਾ ਨਾ ਤੇ ਅਖੇ ਜੀ ਮੈਂ 16 ਤਰੀਕ ਵਿੱਚ ਵੀ ਮੈਂ ਜਾਣਾ ਸੀ ਉੱਥੇ ਰਹਿਮੇਸ਼ਾ ਮੇਰੇ ਪਿੰਡ ਅੱਗੇ ਆਣਾ। ਹੁਣ ਵੀ ਕਹਿੰਦੇ ਆ ਵੀ ਦੁਬਾਰਾ ਆਣਾ। ਉਹ ਜਿਹੜਾ ਦੁਬਾਰਾ ਜਦੋਂ ਮੈਂ ਆਉਂਗਾ ਜੀ, ਮੈਂ ਹੁਣ ਸੋਚ ਰਿਹਾ ਕਿ ਥੋੜਾ ਲੰਬਾ ਟਾਈਮ ਕੱਢ ਕੇ ਆਵਾਂ। ਇੱਥੇ ਬੜਾ ਕੁਛ ਆ, ਬੜੀਆਂ ਯਾਦਾਂ ਨੇ ਇੱਥੇ ਪਰਿਵਾਰਾਂ ਦੀਆਂ, ਤੇ ਮੈਂ ਇੱਕ ਰਾਤ ਤੁਹਾਡੇ ਕੋਲ ਜ਼ਰੂਰ ਕੱਟ ਕੇ ਵਾਹ ਵਾਹ ਵਾਹ, ਲਓ ਜੀ ਆ ਰਿਕਾਰਡ ਹੋ ਗਿਆ ਇਨਸ਼ਾਅੱਲਾ। ਅੱਛਾ ਜੀ, ਅਖੀਰ ਦੇ ਉੱਤੇ ਹੁਣ ਟਾਈਮ ਵਾਵਾ ਹੋ ਗਿਆ, ਇਹਨਾਂ ਨੇ ਆਰਾਮ ਵੀ ਕਰਨਾ ਵੀ। ਸ਼ੂਟਿੰਗ ਕਿਹੜੀ ਚੱਲ ਰਹੀ ਹੈ? ਤੇ ਸ਼ੂਟਿੰਗ ਉੱਥੇ ਜੀ 2 ਫਿਲਮਾਂ ਚੱਲਣ ਡੀਆਂ ਨੇ ਫਿਲਹਾਲ। ਇੱਕ ਤੇ ਸਰਪੰਚੀ ਆ, ਸਰਪੰਚੀ ਇਧਰਲੀ ਸਰਪੰਚੀ, ਉਧਰ ਸੇਮ ਹੀ ਆ ਸਰਪੰਚ ਆਪਣਾ ਹਿਸਾਬ। ਉਹ ਜਿਹੜੀਆਂ ਤਾਰ ਚੜਾਵ ਨੇ ਸਰਪੰਚੀ ਚ ਕੀ ਹੁੰਦਾ ਵਾ, ਕਿਹੜਾ ਬੰਦਾ ਕਿਹਨੂੰ ਕੀ ਦੇ ਕੇ ਖਰੀਦਦਾ, ਕਿਹੜੀ ਅਖੀਰਲੇ ਦਿਨ ਤੱਕ ਹੁੰਦੀ ਵੀ ਉਹ ਅੰਦਰ ਜਾ ਕੇ ਕਿੱਧਰ ਪੈ ਜਾਂਦੀ, ਉਹ ਬੇਸਿਕਲੀ ਉਹ ਬਹੁਤ ਤੁਸੀਂ ਵੇਖਿਓ, ਚੁਪਾਵ ਤੇ ਆਉਣੀ ਆ। ਤੇ ਗੁਰਪ੍ਰੀਤ ਸਿੰਘ ਭਲੇੜੀ ਨੇ ਲਿਖੀ ਉਹ ਫਿਲਮ। ਤੇ ਇੱਕ ਇਹ ਹੈ ਤੇ ਇੱਕ ਹੋਰ ਹੈ ਫਿਲਮ ਜੀ ਸਾਡੀ, ਹਨਾ, ਟਾਣੀਓ ਟੁੱਟੇ ਪੱਤੇ। ਉਹ 2 ਚੱਲਣ ਡੀਆਂ ਨੇ, ਜਾ ਕੇ ਬਸ ਕੱਲ ਤੋਂ ਸ਼ੂਟਿੰਗ ਸ਼ੁਰੂ ਹੋ ਗਈ। ਤੁਸੀਂ ਹੁਣ ਇੰਡੀਆ ਜਾਣਾ? ਨਹੀਂ, ਮੈਂ ਇੰਡੀਆ ਜਾਣਾ, ਮੈਂ ਚੰਡੀਗੜ੍ਹ ਜਾਣਾ ਹੈ। ਚੰਡੀਗੜ੍ਹ ਨਹੀਂ, ਮੈਂ ਉੱਥੇ 7-8 ਦਿਨ ਸ਼ੂਟ ਹੈ ਪੂਰੀ ਕਰਕੇ ਫਿਰ ਹੁਣ। ਅੱਛਾ ਜੀ, ਤੁਹਾਨੂੰ ਪਤਾ ਲੱਗਿਆ ਅਸੀਂ ਵੀ ਫਿਲਮ ਬਣਾਈ? ਕਿਹੜੀ? ਚੜ੍ਹਦੇ ਪੰਜਾਬ ਨਾਲ ਰਲ ਕੇ ਬਣਾਈ ਆ, ਉਹਦਾ ਨਾਮ ਆ ਸਾਂਝਾ ਪੰਜਾਬ। ਸਾਂਝਾ ਪੰਜਾਬ ਗੁਰਸੇਤ ਵਾਲੀ ਜੀ, ਗੁਰਸੇਤ ਵਾਲੀ। ਹਾਂ, ਉਹ 2 ਘੰਟੇ 2.5 ਘੰਟੇ ਦੀ ਫਿਲਮ ਆ, ਜਿਹਦੇ ਚੋਂ ਪੌਣੇ 1 ਘੰਟੇ ਦੀ ਪਾਕਿਸਤਾਨ ਚ ਤੇ ਬਾਕੀ ਉਧਰ ਇੰਡੀਆ ਚ। ਹਾਂ, ਉਹਦੇ ਚ ਮੈਂ ਤੇ ਨਾਸਰ ਢਿੱਲੋਂ ਆ ਜੀ। ਹਾਂ, ਉਹ ਵੀ ਆਉਣ ਵਾਲੀ ਮਹੀਨੇ ਤੱਕ। ਨਹੀਂ, ਇਹਨਾਂ ਨੂੰ ਵੀ ਅਸੀਂ ਲੈਣਾ ਜੀ। ਹੁਣ ਕੋਈ ਉਧਰ ਜਿੱਦਾਂ ਅਕਰਮ ਭਾਜੀ ਜਾਂ ਨਾਸਰ ਚਨਿਓਟੀ ਜੀ ਜਾਂ ਆਪਣੇ ਠਾਕੁਰ ਸਾਹਿਬ, ਜ਼ਫਰੀ ਖਾਨ ਸਾਹਿਬ, ਅਸੀਂ ਚੱਲ ਮੇਰਾ ਪੁੱਤ ਚ ਲਏ ਸੀ। ਉਹ ਬਹੁਤ ਸੋਹਣੀ ਫਿਲਮ, ਬੜੀ ਜ਼ਬਰਦਸਤ, ਹਾਂਜੀ ਭਾਜੀ, ਬੜਾ ਅੱਛਾ ਕੰਬੀਨੇਸ਼ਨ ਹੋਇਆ। ਇਹੋ ਜਿਹਾ ਮੌਕਾ ਦੇਣਾ ਆਪਣੇ ਨਾਲ। ਤੁਸੀਂ ਬਾਹਰ ਜਾਂਦੇ ਰਹੋ ਜੀ, ਇਸ ਤੋਂ ਵੱਡੀ ਫਿਲਮ ਕੋਈ ਨਹੀਂ। ਮੁਲਾਕਾਤ ਹੁੰਦੀ ਰਹੇ। ਹਾਂ, ਉਹ ਤਾਂ ਫਿਰ ਰੱਬੀ ਸਬਬੀ ਚੱਲਦਾ ਹੀ ਰਹਿੰਦਾ ਨਾ ਜੀ। ਤੇ ਤੁਸੀਂ ਹੁਣ ਦੁਬਾਰਾ ਅੱਲਾ ਖੈਰ ਸੁੱਖ ਰੱਖੇ, ਛੇਤੀ ਆਓ, ਫਿਰ ਮੁਲਾਕਾਤ ਹੋਊਗੀ। ਹਾਂਜੀ ਜ਼ਰੂਰ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਪਿੰਡ ਚ ਹੁਣ ਤਫਸੀਲ ਨਾਲ ਹਾਂ, ਫਿਰ ਉੱਥੇ ਤਫਸੀਲ ਨਾਲ ਗੱਲਾਂ ਹੋਣਗੀਆਂ। ਤੇ ਬਹੁਤ ਚੰਗਾ ਲੱਗਾ ਜੀ ਤੁਹਾਨੂੰ।